पंजाब रेडियो च वैसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੇਤੋ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੀ ਬਸੇੜੀ ਤੋਂ, ਬਹਾਦਰ ਸਿੰਘ ਗਿੱਲ ਫੌਲਰ ਤੋਂ, ਰਣਵੀਰ ਸਿੰਘ ਰਾਣਾ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਜੀ, ਸੁਲੱਖਣ ਸਿੰਘ ਜੀ ਬੇਕਰਸਵੀਲ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਸਭ ਦਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਗੱਲ ਕਰਦੇ ਹਾਂ ਕੇਂਦਰੀ ਸਰਕਾਰ ਦੀ। ਉਹਨਾਂ ਨੇ ਵਟਸਐਪ ਤੇ ਨੂੰ ਸਖਤ ਤਾੜਨਾ ਕੀਤੀ ਜੀ। ਕੇਂਦਰ ਸਰਕਾਰ ਨੇ ਇੱਕ ਵਾਰੀ ਫੇਰ ਜੀ ਜਿਹੜੀ ਸੋਸ਼ਲ ਮੀਡੀਆ ਹੈ ਵਟਸਐਪ, ਇਹਨੂੰ ਇੱਕ ਨੋਟਿਸ ਭੇਜ ਕੇ ਝੂਠੀਆਂ ਖਬਰਾਂ ਨੂੰ ਫੈਲਾਉਣ ਦੇ ਜਿਹੜਾ ਜੀ ਵਬਾਅ ਨੂੰ ਨੱਪਣ ਦੇ ਕਦਮ ਸਾਹਮਣੇ ਲੈ ਕੇ ਆਉਣ ਦੇ ਵਾਸਤੇ ਜਿਹੜਾ ਜੀ ਆਖਿਆ। ਔਰ ਸਰਕਾਰ ਨੇ ਕੰਪਨੀ ਨੂੰ ਖਬਰਦਾਰ ਕੀਤਾ ਹੈ ਕਿ ਅਫਵਾਹਾਂ ਫੈਲਾਉਣ ਲਈ ਵਰਤੀਂਦੇ ਮਾਧਿਅਮਾਂ ਨੂੰ ਉਕਸਾਵੇ ਦੇ ਰੂਪ ਦੇ ਵਿੱਚ ਵੇਖਿਆ ਜਾਊਗਾ, ਤੇ ਜੇ ਉਹ ਤਮਾਸ਼ਬੀਨ ਬਣੇ ਰਹਿੰਦੇ ਆ ਤੇ ਇਹਦੇ ਕਾਨੂੰਨੀ ਸਿੱਟੇ ਵੀ ਉਹਨਾਂ ਨੂੰ ਭੁਗਤਣੇ ਪੈ ਸਕਦੇ ਆ। ਫੇਸਬੁੱਕ ਦੀ ਮਾਲਕੀ ਵਾਲੇ ਵਟਸਐਪ ਦੀ ਇਸ ਗੱਲੋਂ ਨੁਕਤਾਚੀਨੀ ਹੁੰਦੀ ਆ ਰਹੀ ਹੈ ਕਿ ਜਾਅਲੀ ਖਬਰਾਂ ਤੇ ਝੂਠੀਆਂ ਖਬਰਾਂ ਫੈਲਾਉਣ ਦਾ ਜ਼ਰੀਆ ਬਣਿਆ ਹੋਇਆ। ਸੂਚਨਾ ਟੈਕਨੋਲੋਜੀ ਮੰਤਰੀ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਜਦੋਂ ਅਫਵਾਹਾਂ ਤੇ ਝੂਠੀਆਂ ਖਬਰਾਂ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾਂਦੀਆਂ ਨੇ ਤਾਂ ਇਹਦਾ ਜ਼ਰੀਆ ਬਣਨ ਵਾਲੇ ਮਾਧਿਅਮ ਆਪਣੀ ਜ਼ਿੰਮੇਵਾਰੀ ਤੇ ਜਵਾਬਦੇਹੀ ਤੋਂ ਨਹੀਂ ਭੱਜ ਸਕਦੇ। ਜੇ ਉਹ ਤਮਾਸ਼ਬੀਨ ਬਣੇ ਰਹਿੰਦੇ ਆ ਤਾਂ ਸਮਝਿਆ ਜਾਊਗਾ ਕਿ ਉਹ ਇਸ ਰੁਝਾਨ ਨੂੰ ਹੱਲਾਸ਼ੇਰੀ ਦੇ ਰਹੇ ਆ ਤੇ ਫਿਰ ਇਸ ਸੰਬੰਧੀ ਕਾਨੂੰਨੀ ਕਾਰਵਾਈ ਵੀ ਅਮਲ ਦੇ ਵਿੱਚ ਆ ਸਕਦੀ ਹੈ। ਇਹ ਚੰਗੀ ਗੱਲ ਹੈ, ਸਖਤ ਜਿਹੜੀ ਇਹਦੀ ਤਾੜਨਾ ਕੀਤੀ ਗਈ ਆ। ਪਰ ਇਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਜਿਹੜਾ ਜੀ ਉਹ ਉੱਠਦਾ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਖਾਸ ਤੌਰ ਦੇ ਉੱਤੇ ਇਸ ਵੇਲੇ ਕੇਂਦਰ ਦੇ ਵਿੱਚ ਸੱਤਾਧਾਰੀ ਧਿਰ ਜਿਹੜੀ ਆ, ਜਿਹੜੇ ਉਹਨੇ IT ਵਿੰਗ ਬਣਾਏ ਹੋਏ ਆ, ਉਹਨਾਂ ਦਾ ਕੰਮ ਹੀ ਇਹ ਆ ਕਿ ਉਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਗਲਤ ਜਿਹੜੀਆਂ ਖਬਰਾਂ ਉਹ ਘੜਨੀਆਂ ਨੇ, ਤੇ ਉਹ ਖਬਰਾਂ ਜਿਹੜੀਆਂ ਘੜ ਕੇ ਉਹਨੂੰ ਫਿਰ ਜ਼ਰੀਆ ਬਣਾਉਂਦੇ ਆ ਜੀ ਵਟਸਐਪ ਵਗੈਰਾ ਨੂੰ ਉਹਨਾਂ ਦੇ ਉੱਤੇ ਜਿਹੜਾ ਉਹ ਭੇਜਣ ਦਾ, ਵਿਰੋਧੀਆਂ ਦੇ ਉੱਤੇ ਅਟੈਕ ਕਰਨ ਦਾ। ਜੇ ਇਹ ਸਰਕਾਰ ਇਦੋਂ ਪਹਿਲਾਂ ਜਿੰਨੇ ਇਹਨਾਂ ਦੇ IT ਵਿੰਗ ਬਣੇ ਆ ਸਿਆਸੀ ਪਾਰਟੀਆਂ ਦੇ, ਜੇ ਉਹਨਾਂ ਦੇ ਉੱਤੇ ਹੀ ਲਗਾਮ ਕੱਸ ਲਵੇ ਤੇ ਵਟਸਐਪ ਨੂੰ ਤਾਂ ਨੋਟਿਸ ਭੇਜਣ ਦੀ ਜ਼ਰੂਰਤ ਹੀ ਨਹੀਂ ਹੈ ਜੀ। ਇਹ ਤਾਂ ਗੱਲ ਜਿਹੜੀ ਉਹ ਹੈ ਜੀ ਕਿ ਜਿਹੜੀ ਮੁਸ਼ਕਲ ਕਿਸੇ ਜਗ੍ਹਾ ਦੇ ਉੱਤੇ ਆ ਤੇ ਇਲਾਜ ਉਹਦਾ ਕਿਸੇ ਜਗ੍ਹਾ ਦੇ ਉੱਤੇ ਜਿਹੜਾ ਜੀ ਉਹ ਲੱਭੀ ਜਾਂਦੇ ਆ। ਜੇ ਤਾਂ ਵਟਸਐਪ ਵਾਲੇ ਜਿਹੜੇ ਆ ਉਹ ਆਪ ਖਬਰਾਂ ਇਹੋ ਜਿਹੀਆਂ ਘੜਦੇ ਆ, ਉਹ ਬਣਾਉਂਦੇ ਆ ਤੇ ਗਾਂਹ ਜਿਹੜੀਆਂ ਉਹ ਫੈਲਾਉਂਦੇ ਆ, ਫਿਰ ਤਾਂ ਗੱਲ ਮੰਨਣ ਵਾਲੀ ਆ ਤੇ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ। ਇਹਨਾਂ ਦੇ ਉੱਤੇ ਸ਼ਿਕੰਜਾ ਕੌਣ ਕੱਸੂਗਾ ਜੀ? ਜਿਨ੍ਹਾਂ ਨੂੰ ਪੈਸੇ ਮਿਲਦੇ ਆ, ਜਿਨ੍ਹਾਂ ਦੀ ਤਨਖਾਹ ਜਿਹੜੀ ਆ ਜੀ ਉਹ ਮਿਲਦੀ ਆ ਇਸੇ ਕੰਮ ਦੀ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਨੇ ਗਲਤ ਖਬਰਾਂ ਜਿਹੜੀਆਂ ਘੜਨੀਆਂ ਨੇ, ਬਣਾਉਣੀਆਂ ਨੇ ਤੇ ਅੱਗੋਂ ਫਿਰ ਉਹਨਾਂ ਨੂੰ ਵਾਇਰਲ ਕਰਨਾ। ਬਿਲਕੁਲ ਜੀ, ਜੋ ਹੁਣ ਲੋਕਾਂ ਦੇ ਵਿੱਚ ਜਾਗਰੂਕਤਾ ਵੀ ਆ ਰਹੀ ਆ ਸੋਸ਼ਲ ਮੀਡੀਆ ਤੋਂ, ਠੀਕ ਆ, ਕੁਛ ਗਲਤ ਵੀ ਹੁੰਦਾ ਆ, ਪਰ ਕਿਸੇ ਨਾ ਕਿਸੇ ਤਰ੍ਹਾਂ ਬੰਦ ਕਰਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ। ਤੇ ਅੱਗੇ ਪੁਲਿਸ ਦੇ ਲੱਗ ਰਿਹਾ ਜੀ ਇਲਜ਼ਾਮ, ਬਹੁਤ ਇਲਜ਼ਾਮ ਖੁੱਲੇ ਆਮ ਲੱਗ ਰਹੇ ਆ, ਤੇ ਇਸ ਦੇ ਬਾਬਤ ਇੱਕ ਮੁਖੀ ਨੇ ਚੁੱਪ ਤੋੜੀ। ਬਿਲਕੁਲ ਜੀ, ਐਕਚੁਅਲੀ ਇਹ ਲਗਾਤਾਰ ਹਮਲੇ ਜਿਹੜੇ ਆ ਜੀ ਉਹ ਪੁਲਿਸ ਦੇ ਉੱਤੇ ਹੋ ਰਹੇ ਆ, ਬਹੁਤ ਵੱਡੇ, ਕਿੰਤੂ ਪਰੰਤੂ ਜਿਹੜੇ ਆ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਲੱਗ ਰਹੇ ਆ। ਖਾਸ ਤੌਰ ਦੇ ਉੱਤੇ ਜਦੋਂ ਤੋਂ ਲੋਕ ਜਿਹੜੇ ਆ ਉਹ ਜਾਗਰੂਕ ਹੋਏ ਆ ਇਸ ਨਸ਼ੇ ਦੇ ਖਿਲਾਫ, ਉਦੋਂ ਤੋਂ ਇਹ ਸਾਰਾ ਕੁਝ ਜਿਹੜਾ ਜੀ ਉਹ ਚੱਲਣਾ ਸ਼ੁਰੂ ਹੋਇਆ। ਇਹ ਲੋਕਾਂ ਦੇ ਵੱਲੋਂ ਬਣਿਆ ਹੋਇਆ ਦਬਾਅ ਸੀਗਾ ਜਿਹਦੇ ਕਰਕੇ ਇੱਕ SSP ਨੂੰ ਬਦਲਿਆ ਗਿਆ। ਲੋਕਾਂ ਦੇ ਵੱਲੋਂ ਬਣਿਆ ਹੋਇਆ ਦਬਾਅ ਆ ਕਿ ਦੂਜਾ ਲਾਇਆ ਸੀ ਉਹਨੂੰ ਵੀ ਬਦਲਿਆ ਗਿਆ। ਲੋਕਾਂ ਦੇ ਵੱਲੋਂ ਬਣਿਆ ਹੋਇਆ ਇਹ ਦਬਾਅ ਆ ਕਿ ਜਿਹੜੀ ਪੁਲਿਸ ਦੇ ਉੱਤੇ ਜਿਹੜੀ ਉਹਨਾਂ ਦੀ ਤਬਾਦਲਿਆਂ ਦੀ ਨੀਤੀ ਆ ਉਹ ਭੇਜੀ ਗਈ ਆ, ਜਿਹੜੀ ਕਿ 25 ਤਰੀਕ ਤੋਂ ਲਾਗੂ ਹੋਣੀ ਆ ਜੀ। ਪਰ ਉਹਦੇ ਵਿੱਚ ਹੇਠਲੇ ਪੱਧਰ ਦੇ ਜਿਹੜੇ ਹੈਗੇ ਨੇ ਜੀ ASI ਤੇ ਮੁਨਸ਼ੀ ਤੱਕ, ਉਹ 3 ਸਾਲ ਤੋਂ ਵੱਧ ਸਮਾਂ ਇੱਕ ਜਗ੍ਹਾ ਦੇ ਉੱਤੇ ਨਹੀਂ ਰਹਿ ਸਕਣਗੇ। ਖਾਸ ਤੌਰ ਦੇ ਉੱਤੇ ਜਿੱਥੋਂ ਉਹ ਬਿਲੋਂਗ ਕਰਦੇ ਆ ਉੱਥੇ ਤਾਂ ਖਾਸ ਤੌਰ ਦੇ ਉੱਤੇ ਉਹ ਨਹੀਂ ਜਿਹੜਾ ਜੀ ਉਹ ਰਹਿ ਸਕਣਗੇ। ਕਿੰਤੂ ਪਰੰਤੂ ਜਿਹੜੇ ਜੀ ਬਹੁਤ ਵੱਡੇ ਹੋ ਰਹੇ ਆ। ਨੈਕਸਸ ਦੀ ਗੱਲ ਜਿਹੜੀ ਆ ਜੀ ਉਹ ਕਹੀ ਜਾ ਰਹੀ ਹੈ ਕਿ ਨੈਕਸਸ ਨਾ ਟੁੱਟਿਆ ਤੇ ਉਨੀ ਦੇਰ ਤੱਕ ਜਿਹੜਾ ਜੀ ਉਹ ਪੰਜਾਬ ਦਾ ਭਲਾ ਨਹੀਂ ਹੋਣਾ। ਸਭ ਨੂੰ ਪਤਾ ਕਿ ਇੱਕ DGP ਜਿਹੜੇ ਸੀਗੇ ਉਹਨਾਂ ਦੇ ਉੱਤੇ ਆਧਾਰਿਤ ਹਾਈ ਕੋਰਟ ਨੇ SIT ਜਿਹੜੀ ਆ ਉਹ ਬਣਾਈ ਸੀਗੀ। ਉਹ SIT ਰਿਪੋਰਟ ਜਿਹੜੀ ਹਾਈ ਕੋਰਟ ਦੇ ਵਿੱਚ ਪਈ ਆ, ਉਹਦੀ ਸੁਣਵਾਈ ਆ ਗਈ 25 ਤਰੀਕ ਨੂੰ, ਉਹਦੀ ਜਿਹੜੀ ਆ ਜੀ ਉਹ ਸੁਣਵਾਈ ਆ। ED ਦੇ ਵੱਲੋਂ ਜਿਹੜੇ ਇਸ ਮਾਮਲੇ ਦੇ ਵਿੱਚ ਦਿੱਤਾ ਗਿਆ ਬੰਦ ਲਿਫਾਫਾ, ਉਹ ਵੀ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਹੋਇਆ। STF ਜਿਹੜੀ ਆ ਉਹਦੇ ਕਿਹੜੇ ਤਰੀਕੇ ਦੇ ਨਾਲ ਹੱਥ ਵੱਢੇ ਗਏ, ਇਹ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ। ਇਹਦੇ ਸਭ ਕਾਸੇ ਦੇ ਵਿੱਚ ਇਸ ਵੇਲੇ
ਆਪਣੇ ਲਗਭਗ ਰਿਟਾਇਰਮੈਂਟ ਦੇ ਨੇੜੇ ਪਹੁੰਚੇ ਪੰਜਾਬ ਪੁਲਿਸ ਦੇ ਮੁਖੀ ਜਿਹੜੇ ਡੀਡੀ ਅਰੋੜਾ ਨੇ, ਉਹਨਾਂ ਨੂੰ ਆਪਣਾ ਪ੍ਰਤੀਕਰਮ ਜਿਹੜਾ ਜੀ ਉਹ ਨਾ ਸਰਦਿਆਂ ਦੇਣਾ ਪੈ ਗਿਆ। ਉਹਨਾਂ ਨੇ ਪੁਲਿਸ ਤੇ ਨਸ਼ਾ ਸਮਗਲਰਾਂ ਦੇ ਕਥਿਤ ਗੱਠਜੋੜ ਬਾਰੇ ਚੱਲ ਰਹੀ ਚਰਚਾ ਦੇ ਦੌਰਾਨ ਇਹ ਗੱਲ ਆਪਣੀ ਖਾਮੋਸ਼ੀ ਤੋੜਦਿਆਂ ਹੋਇਆ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਅਜਿਹੇ 3 ਡੀਜੀਜ਼ ਦੇ ਨਾਂ ਗਿਣਾਵੇ ਜਿਨ੍ਹਾਂ ਨੂੰ ਅਦਾਲਤ ਨੇ ਗਲਤ ਠਹਿਰਾਇਆ ਹੋਵੇ। ਇਸ ਮਾਮਲੇ ਦੇ ਉੱਤੇ ਵੱਖ-ਵੱਖ ਪਟੀਸ਼ਨਾਂ ਤੇ ਜਾਂਚ ਰਿਪੋਰਟਾਂ ਸੰਬੰਧੀ ਅਗਲੇ ਹਫ਼ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਹੈ ਜੀ ਹੋਣ ਵਾਲੀ ਹੈ, ਜਿੱਥੇ ਇੱਕ ਡੀਜੀਪੀ ਨੇ ਸੁਰੇਸ਼ ਅਰੋੜਾ ਹੋਰਾਂ ਸਣੇ 2 ਹੋਰ ਡੀਜੀਪੀਜ਼ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਜਿਹੜੇ ਆ ਜੀ ਉਹ ਲਾਏ ਆ। ਇਹ ਕਰੀਬ 6 ਮਹੀਨਿਆਂ ਤੋਂ ਸੁਰਖੀਆਂ ਦੇ ਵਿੱਚ ਹੈ ਸਾਰਾ ਮਾਮਲਾ। ਪੰਜਾਬ ਪੁਲਿਸ ਦੇ ਮੁਖੀ ਨੇ ਕਿਹਾ ਕਿ ਉਹਨਾਂ ਨੂੰ ਇਸ ਕਰਕੇ ਮੂੰਹ ਖੋਲਣਾ ਪਿਆ ਕਿਉਂਕਿ ਮਾਮਲਾ ਅਦਾਲਤ ਦੇ ਜੇਰੇ ਗੌਰ ਹੈ। ਇਹਦੇ ਹੋਣ ਦੇ ਬਾਵਜੂਦ ਮੀਡੀਆ ਦੇ ਵਿੱਚ ਬਹੁਤ ਵੱਡੇ ਇਲਜ਼ਾਮ ਜਿਹੜੇ ਆ ਜੀ ਉਹ ਲਾਏ ਜਾ ਰਹੇ ਆ, ਜਿਹਦੇ ਕਰਕੇ ਪੁਲਿਸ ਫੋਰਸ ਦਾ ਹੌਸਲਾ ਜਿਹੜਾ ਜੀ ਉਹ ਡਿੱਗ ਰਿਹਾ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਵੱਲੋਂ ਨਸ਼ਾ ਤਸਕਰੀ ਕੇਸਾਂ ਦੇ ਵਿੱਚ ਐਸਐਸਪੀ ਰਾਜਜੀਤ ਦਾ ਬਚਾਅ ਕੀਤਾ ਜਾ ਰਿਹਾ, ਇਹ ਇਲਜ਼ਾਮ ਲੱਗ ਰਹੇ ਨੇ। ਉਹਨਾਂ ਕਿਹਾ ਕਿ ਰਾਜਜੀਤ ਦੇ ਉੱਤੇ ਬਰਤਰਫ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਬਚਾਉਣ ਦੇ ਦੋਸ਼ ਲੱਗੇ ਆ। ਡੀਜੀ ਜਿਹੜੇ ਨੇ ਸਿਧਾਰਥ ਚਟੋਪਾਧਿਆ ਨੇ ਆਪਣੇ ਆਪ ਨੂੰ ਸਨਅਤਕਾਰ ਇੰਦਰਪ੍ਰੀਤ ਚੱਡਾ ਦੇ ਕਥਿਤ ਖੁਦਕੁਸ਼ੀ ਮਾਮਲੇ ਦੇ ਵਿੱਚ ਨਾਮਜ਼ਦ ਕੀਤੇ ਜਾਣ ਕਰਕੇ ਨਿੱਜੀ ਹੈਸੀਅਤ ਦੇ ਵਿੱਚ ਇੱਕ ਹਲਫਨਾਮੇ ਰਾਹੀਂ ਜਿਹੜੇ ਪੰਜਾਬ ਪੁਲਿਸ ਦੇ ਮੁਖੀ ਨੇ ਉਹਨਾਂ ਦੇ ਉੱਤੇ ਦੋਸ਼ ਲਾਏ ਸਨ। ਇਹ ਵੀ ਆਖਿਆ ਜਾ ਰਿਹਾ ਕਿ ਇਸ ਸਾਰੇ ਮਾਮਲੇ ਦੇ ਵਿੱਚ ਵਿਵਾਦ ਦਾ ਕੇਂਦਰ ਡੀਜੀਪੀ ਪੰਜਾਬ ਦਾ ਅਹੁਦਾ ਹੈ, ਜਿਹੜਾ 30 ਸਤੰਬਰ ਨੂੰ ਸੁਰੇਸ਼ ਅਰੋੜਾ ਹੋਰਾਂ ਦੇ ਰਿਟਾਇਰ ਹੋਣ ਤੋਂ ਬਾਅਦ ਖਾਲੀ ਹੋਣ ਵਾਲਾ ਹੈ। ਚਟੋਪਾਧਿਆ ਤੇ ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ ਇਸ ਅਹੁਦੇ ਲਈ ਦਾਅਵੇਦਾਰ ਨੇ। ਅਰੋੜਾ ਦਾ ਸੇਵਾ ਕਾਲ ਵਧਾਏ ਜਾਣ ਦੀ ਵੀ ਚਰਚਾ ਹੈ, ਪਰ ਉਹਨਾਂ ਇਸ ਤੋਂ ਇਨਕਾਰ ਜਿਹੜਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਮੈਂ 36 ਸਾਲਾਂ ਦੇ ਕੈਰੀਅਰ ਦੌਰਾਨ ਕਿਸੇ ਗਲਤ ਪੁਲਿਸ ਮੁਲਾਜ਼ਮ ਜਾਂ ਵਿਅਕਤੀ ਦਾ ਪੱਖ ਨਹੀਂ ਲਿਆ ਔਰ ਇਹ ਸਾਰੇ ਇਲਜ਼ਾਮ ਮੇਰੇ ਕੈਰੀਅਰ ਦੇ ਐਨ ਅਖੀਰ ਦੇ ਉੱਤੇ ਕਿਸੇ ਖਾਸ ਮਕਸਦ ਲਈ ਲਾਏ ਜਾ ਰਹੇ ਨੇ। ਰਾਜਜੀਤ ਸਿੰਘ ਬਾਰੇ ਪੁੱਛੇ ਜਾਣ ਤੇ ਅਰੋੜਾ ਹੋਰਾਂ ਨੇ ਕਿਹਾ ਕਿ ਉਹਨਾਂ ਨਾਲ ਉਹਨਾਂ ਨੇ ਕਦੇ ਕੰਮ ਨਹੀਂ ਕੀਤਾ। ਉਹਦੇ ਮੁਤਾਬਕ ਇਹ 13 ਦਾ ਮਾਮਲਾ ਹੈ ਜਦੋਂ ਉਹ ਡੀਜੀਪੀ ਨਹੀਂ ਸਨ। ਇਹ ਵੀ ਕਿਹਾ ਕਿ ਉੱਤੋਂ ਵਿਜੀਲੈਂਸ ਨੇ ਇੰਦਰਜੀਤ ਦੇ ਖਿਲਾਫ ਉਦੋਂ 15 ਦੇ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਸੀ ਜਦੋਂ ਮੈਂ ਵਿਜੀਲੈਂਸ ਦਾ ਮੁਖੀ ਸੀਗਾ। ਉਹਨਾਂ ਨੇ ਕਿਹਾ ਕਿ ਮਿਹਨਤ ਤੇ ਦਿਆਨਤਦਾਰੀ ਦੇ ਉੱਤੇ ਸਵਾਲ ਜਿਹੜੇ ਆ ਜੀ ਉਹ ਖੜੇ ਕੀਤੇ ਜਾ ਰਹੇ ਆ। ਇੱਕ ਗੱਲ ਅਰੋੜਾ ਸਾਹਿਬ ਕਹਿੰਦੇ ਆ ਕਿ ਪੁਲਿਸ ਫੋਰਸ ਦਾ ਹੌਸਲਾ ਜਿਹੜਾ ਜੀ ਉਹ ਡਿੱਗ ਰਿਹਾ ਅਜਿਹੀਆਂ ਖਬਰਾਂ ਦੇ ਨਾਲ। ਸਵਾਲ ਇਹ ਆ, ਹੌਸਲਾ ਤਾਂ ਪੰਜਾਬ ਦੇ ਵਿੱਚ ਵਸਣ ਵਾਲਿਆਂ ਦਾ ਵੀ ਡਿੱਗਿਆ ਪਿਆ ਕਿ ਕਿੰਨੀ ਦੇਰ ਇਹ ਲਾਸ਼ਾਂ ਹੋਰ ਡਿੱਗਦੀਆਂ ਰਹਿਣਗੀਆਂ ਔਰ ਥਾਂ ਦੇ ਉੱਤੇ ਜਿਵੇਂ ਲੋਕ ਚੌਂਕੀਆਂ ਤੇ ਥਾਣਿਆਂ ਦੇ ਵਿੱਚ ਪਹੁੰਚ ਕੇ ਦੱਸ ਰਹੇ ਆ ਕਿ ਆਹ ਤੁਹਾਡੇ ਸਾਹਮਣੇ ਫਲਾਂ ਬੰਦਾ ਬੈਠਾ, ਇਹ ਕਹਿੰਦਾ ਮੈਂ ਵਿਕਾਉਣਾ ਆ, ਜੋ ਕੁਝ ਕਰਨਾ ਆ ਉਹ ਕਰ ਲਈ। ਇੱਥੋਂ ਤੱਕ ਤਾਂ ਇਲਜ਼ਾਮ ਪਹਿਲਾਂ ਲੋਕਾਂ ਨੇ ਨਹੀਂ ਸੀ ਲਾਏ। ਕੋਈ ਨਾ ਕੋਈ ਗੱਲ ਤਾਂ ਜਿਹੜੀ ਉਹ ਹੁੰਦੀ ਆ, ਜਿੱਥੋਂ ਧੂੰਆਂ ਨਿਕਲਦਾ ਹੈ ਕੋਈ ਅੱਗ ਤਾਂ ਕਿਸੇ ਨਾ ਕਿਸੇ ਜਗ੍ਹਾ ਉੱਥੇ ਹੁੰਦੀ ਹੋਈ ਹੈ। ਜਵਾਬ ਤਾਂ ਇਹਨਾਂ ਸਵਾਲਾਂ ਦੇ ਜਿਹੜੇ ਆ ਜੀ ਉਹ ਚਾਹੀਦੇ ਆ। ਉਮੀਦ ਹੈ ਇਸ ਗੱਲ ਦੀ ਕਿ 25 ਤਰੀਕ ਨੂੰ ਕੁਝ ਸਵਾਲਾਂ ਦੇ ਜਵਾਬ, ਕਾਫੀ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਜੀ ਉਹ ਮਿਲ ਸਕਦੇ ਆ ਹਾਈ ਕੋਰਟ ਦੇ ਵੱਲੋਂ। ਜੀ ਬਿਲਕੁਲ, ਕਪੜੇ ਤਾਂ ਬਹੁਤ ਜ਼ਿਆਦਾ ਹੈ ਜੀ। ਹੁਣ ਬੇਸ਼ੱਕ ਆਪਣੀ ਸਕਿਨ ਆ ਬਚਾ ਰਹੇ ਆ, ਤੇ ਅੱਗੇ ਆਪਾਂ ਖੁਫੀਆ ਏਜੰਸੀਆਂ ਦੀ ਜੇ ਗੱਲ ਕਰੀਏ ਤਾਂ ਉਸ ਮਹਿਕਮੇ ਦੀ ਨਿਗਾਹ ਵੀ ਜੇਲ੍ਹਾਂ ਤੇ ਜੀ ਪੰਜਾਬ ਦੀਆਂ ਜੇਲ੍ਹਾਂ ਦੇ ਉੱਤੇ ਹੁਣ ਖੁਫੀਆ ਮਹਿਕਮੇ ਦੀ ਆਖਿਆ ਜੀ। ਪਹਿਲਾਂ ਖੁਫੀਆ ਮੁਲਾਜ਼ਮ ਜੇਲ੍ਹਾਂ ਦੇ ਕੋਲੇ ਗੇੜਾ ਮਾਰਦੇ ਸੀਗੇ ਜੀ, ਹੁਣ ਖਾਸ ਤੌਰ ਦੇ ਉੱਤੇ ਜੇਲ੍ਹਾਂ ਦੀ ਨਜ਼ਰਸਾਨੀ ਜਿਹੜੀ ਹੋ ਰਹੀ ਹੈ। ਕਾਊਂਟਰ ਇੰਟੈਲੀਜੈਂਸ ਤੇ ਮੁਲਾਜ਼ਮ ਵੀ ਜੇਲ੍ਹਾਂ ਦੇ ਉੱਤੇ ਨਿਗਾਹ ਰੱਖਣ ਦੇ ਵਾਸਤੇ ਤਾਇਨਾਤ ਕੀਤੇ ਗਏ ਆ। ਜੇਲ੍ਹਾਂ ਦੇ ਵਿੱਚ ਜਿਹੜੇ ਗੈਂਗਸਟਰ ਨੇ ਜਾਂ ਕੋਈ ਹੋਰ ਖਾਸ ਬੰਦੀ ਨੇ, ਉਹਨਾਂ ਦੀ ਹਰ ਮੁਲਾਕਾਤ ਦੇ ਉੱਤੇ ਨਿਗਾਹ ਜਿਹੜੀ ਆ ਉਹ ਰੱਖੀ ਜਾ ਰਹੀ ਹੈ। ਜੇਲ੍ਹ ਮੰਤਰੀ ਨੇ ਜੇਲ੍ਹ ਸੁਪਰਡੈਂਟ ਤੋਂ ਬਿਨਾਂ ਬਾਕੀ ਸਾਰੇ ਜੇਲ੍ਹ ਸਟਾਫ ਤੇ ਜੇਲ੍ਹ ਅੰਦਰ ਮੋਬਾਈਲ ਫੋਨ ਲਿਜਾਣ ਦੇ ਉੱਤੇ ਪਾਬੰਦੀ ਲਾਈ ਹੋਈ ਹੈ। ਖੁਫੀਆ ਵਿੰਗ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਤਿੱਖੀ ਨਿਗਾਹ ਜਿਹੜੀ ਆ ਉਹ ਰੱਖ ਰਿਹਾ ਹੈ। ਰੋਜ਼ ਦੀ ਰੋਜ਼ ਰਿਪੋਰਟ ਜਿਹੜੀ ਉਹ ਤਿਆਰ ਹੋ ਰਹੀ ਹੈ। ਜੇਲ੍ਹਾਂ ਦੇ ਵਿੱਚ ਜਿਹੜੇ ਗੈਂਗਸਟਰ ਬੰਦ ਨੇ ਉਹਨਾਂ ਦੇ ਮੁਲਾਕਾਤੀ ਦੇ ਵੇਰਵੇ ਵੀ ਨਾਲੋਂ ਨਾਲ ਖੁਫੀਆ ਵਿੰਗ ਜਿਹੜਾ ਉਹ ਨੋਟ ਕਰ ਰਿਹਾ। ਸਾਦੇ ਕੱਪੜਿਆਂ ਦੇ ਵਿੱਚ ਖੁਫੀਆ ਵਿੰਗ ਦੇ ਮੁਲਾਜ਼ਮ ਤਾਇਨਾਤ ਨੇ ਜਿਹੜੇ ਕਿ ਜੇਲ੍ਹ ਦੇ ਵਿੱਚ ਆਉਣ ਜਾਣ ਵਾਲੇ ਦੇ ਉੱਤੇ ਖਾਸ ਨਿਗਾਹ ਰੱਖ ਰਹੇ ਆ। ਬਠਿੰਡਾ ਜੇਲ੍ਹ ਦੇ ਵਿੱਚ 22 ਦੇ ਕਰੀਬ ਗੈਂਗਸਟਰ ਬੰਦ ਨੇ। 2 ਦਿਨ ਪਹਿਲਾਂ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਆਈ ਇੱਕ ਨੂੰਹ ਸੱਸ ਤੋਂ ਨਸ਼ੀਲੇ ਪਦਾਰਥ ਜਿਹੜੇ ਉਹ ਫੜੇ ਗਏ ਸੀਗੇ। ਜੇਲ੍ਹ ਪ੍ਰਸ਼ਾਸਨ ਤੇ ਬੰਦੀਆਂ ਦੇ ਆਪਸੀ ਗੱਠਜੋੜ ਨੂੰ ਬੇਨਕਾਬ ਕਰਨ ਦੇ ਵਾਸਤੇ ਇਹ ਪਹਿਰਾ ਲਾਇਆ ਗਿਆ। ਪੰਜਾਬ ਦੇ ਵਿੱਚ ਜਿੰਨੀਆਂ ਜੇਲ੍ਹਾਂ ਨੇ ਇਹਨਾਂ ਦੇ ਨੇੜੇ ਤੇੜੇ ਖੁਫੀਆ ਵਿੰਗ ਦੇ ਮੁਲਾਜ਼ਮ ਜਿਹੜੇ ਉਹ ਚੱਕਰ ਕੱਟਦੇ ਆ। ਬਠਿੰਡਾ ਜੇਲ੍ਹ ਦੇ ਸੁਪਰਡੈਂਟ ਜਿਹੜੇ ਜੀ ਉਹਨਾਂ ਦਾ ਇਹ ਕਹਿਣਾ ਕਿ ਕਾਊਂਟਰ ਇੰਟੈਲੀਜੈਂਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਆ ਜਿਹੜੇ ਮੁਲਾਕਾਤਾਂ ਦੇਖਦੇ ਆ ਤੇ ਮਾੜੇ ਅਨਸਰਾਂ ਦੇ ਉੱਤੇ ਨਿਗਾਹ ਰੱਖਣ ਦੇ ਵਿੱਚ ਸਹਿਯੋਗ ਜਿਹੜੇ ਆ ਜੀ ਉਹ ਕਰਦੇ ਆ।
ਇਹ ਵੀ ਕਿਹਾ ਜਾ ਰਿਹਾ ਕਿ ਖੁਫੀਆ ਵਿੰਗ ਨੇ ਜੇਲ੍ਹਾਂ ਦੇ ਅੰਦਰ ਆਪਣੇ ਸੂਈਏ ਜਿਹੜੇ ਆ ਉਹ ਕਾਇਮ ਕੀਤੇ ਆ ਹੁਣ, ਜਿਹਦੇ ਕਰਕੇ ਉਹ ਅੰਦਰਲੀ ਖਬਰ ਜਿਹੜੀ ਆ ਉਹ ਲੈ ਰਹੇ ਆ। ਜੇਲ੍ਹਾਂ ਦੇ ਵਿੱਚ ਖਾਸ ਬੰਦੀਆਂ ਨੂੰ ਮਿਲਦੇ VIPs ਦੇ ਉੱਤੇ ਵੀ ਇਹਨਾਂ ਦੀ ਨੇੜਿਓਂ ਅੱਖ ਜਿਹੜੀ ਆ ਉਹ ਦੱਸੀ ਜਾ ਰਹੀ ਹੈ। ਇਹ ਨੈਕਸਸ ਜਿਹੜਾ ਜੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਜਿਹੜੇ ਉਹ ਖੜੇ ਕਰਦਾ, ਕੀ ਨੈਕਸਸ ਜਿਹੜਾ ਉਹ ਟੁੱਟ ਸਕੂਗਾ? ਇਹ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਸਵਾਲ ਹੈ। ਜੇ ਜੇਲ੍ਹਾਂ ਦੇ ਅੰਦਰ ਹੁੰਦੀ ਸਮਗਲਿੰਗ ਜਿਹੜੀ ਆ ਉਹ ਰੋਕ ਲਈ ਜਾਵੇ ਤਾਂ ਇਹ ਕਿਹਾ ਜਾ ਸਕਦਾ ਆ ਕਿ ਹਾਂ ਜਿਹੜੀ ਸਰਕਾਰ ਹੈ ਉਹ ਬਹੁਤ ਗੰਭੀਰ ਹੈ, ਕਿਉਂਕਿ ਜਿਹੜੀ ਚਾਰ ਦੀਵਾਰੀ ਹੈ ਜੇਲ੍ਹਾਂ ਦੀ ਬਹੁਤ ਉੱਚੀ ਹੈ, ਜਾਣ ਦੇ ਵਾਸਤੇ ਇੱਕੋ ਰਸਤਾ ਹੈ। ਜੇ ਅੰਦਰ ਵੀ ਈਵੀ ਨਸ਼ੇ ਮਿਲੀ ਜਾਂਦੇ ਆ, ਈਵੀ ਨਸ਼ੇ ਪਹੁੰਚੀ ਜਾਂਦੇ ਆ, ਇਹਦਾ ਮਤਲਬ ਇਹ ਆ ਜੀ ਕਿ ਮਿਲੀ ਭੁਗਤ, ਇਸ ਮਿਲੀ ਭੁਗਤ ਤੋਂ ਤਾਂ ਕੋਈ ਇਨਕਾਰ ਨਹੀਂ ਕਰ ਸਕਦਾ। ਜੇ ਇੱਥੇ ਕੰਟਰੋਲ ਹੋ ਜਾਂਦਾ ਤਾਂ ਸਮਝਿਆ ਜਾ ਸਕਦਾ ਪੰਜਾਬ ਦੇ ਵਿੱਚ ਕੰਟਰੋਲ ਕਰਨ ਵੱਲ ਨੂੰ ਸਰਕਾਰ ਵੱਧ ਰਹੀ ਹੈ। ਬਿਲਕੁਲ ਜੀ, ਚਾਹੀਦਾ ਵੀ ਹੈ ਤੇ ਕਰ ਵੀ ਸਕਦੇ ਆ। ਤੇ ਅੱਗੇ STF ਦੀ ਜੇ ਗੱਲ ਕਰੀਏ ਤੇ ਉਹਨਾਂ ਨੇ ਨਸ਼ੀਲੀਆਂ ਗੋਲੀਆਂ ਫੜੀਆਂ ਜਿਨ੍ਹਾਂ ਦੀ ਕੀਮਤ ਲਗਭਗ 2.25 ਕਰੋੜ ਲੁਧਿਆਣੇ ਤੋਂ। ਇਹ STF ਜਿਹੜੀ ਕਿ ਉਹਨੇ, ਮੈਂ ਕੱਲ ਵੀ ਗੱਲ ਸਾਂਝੀ ਕੀਤੀ ਸੀ, ਉਹਨੇ ਪੇਜ ਵੀ ਆਪਣਾ ਹੁਣ ਜਿਹੜਾ ਜੀ ਇੱਕ ਬਣਾਇਆ ਕਿ ਲੋਕ ਸਾਨੂੰ ਦੱਸਣ, ਫੇਸਬੁੱਕ ਦੇ ਉੱਤੇ ਵੀ ਟਵਿੱਟਰ ਦੇ ਉੱਤੇ ਵੀ ਜਿਹੜੀ ਹੈ ਜੀ ਉਹ STF ਆਈ ਆ, ਸੋਸ਼ਲ ਮੀਡੀਆ ਦਾ ਸਹਾਰਾ ਜਿਹੜਾ ਜੀ ਉਹ ਲੈ ਰਹੀ ਆ। STF ਨੇ 2 ਕਰੋੜ 13 ਲੱਖ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਸਣੇ 2 ਬੰਦੇ ਜਿਹੜੇ ਆ ਉਹ ਕਾਬੂ ਕੀਤੇ ਆ। ਇਹ STF ਲੁਧਿਆਣਾ ਤੇ STF ਜਲੰਧਰ ਦੀ ਟੀਮ ਨੇ ਰਲ ਕੇ ਜਿਹੜਾ ਜੀ ਐਕਸ਼ਨ ਕੀਤਾ। ਇਹਨਾਂ ਦੋਨਾਂ ਦਾ ਰਿਮਾਂਡ, 2 ਜਣੇ ਜਿਹੜੇ ਫੜਿਆ ਇਹਨਾਂ ਦਾ ਰਿਮਾਂਡ ਪੁਲਿਸ ਨੇ ਜਿਹੜਾ ਜੀ ਉਹ ਲਿਆ। ਜਿਹੜੇ STF ਦੇ IG ਨੇ ਉਹਨਾਂ ਨੇ ਇਹ ਦੱਸਿਆ ਜੀ ਕਿ ਪੁਲਿਸ ਨੇ ਹੈਬੋਵਾਲ ਕਲਾਂ ਦੇ ਵਿੱਚ ਤੇ ਨਿਊ ਪਟੇਲ ਨਗਰ ਮਨਵਿੰਦਰ ਵੀਰ ਸਿੰਘ ਉਰਫ ਰਾਜਾ ਤੇ ਹੁਸ਼ਿਆਰਪੁਰ ਦੇ ਪਿੰਡ ਮੁਰਾਦਪੁਰਾ ਜਿਹੜਾ ਹੈ ਜੀ, ਇੱਥੋਂ ਜਿਹੜੇ ਆ ਜੀ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜੀ। ਮੁਰਾਦਪੁਰ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਹੈ, ਇਹਨਾਂ ਦੇ ਤੇ NDPS ਐਕਟ ਦੇ ਤਹਿਤ ਕੇਸ ਜਿਹੜਾ ਜੀ ਉਹ ਦਰਜ ਕੀਤਾ ਗਿਆ। STF ਜਲੰਧਰ ਤੇ ਲੁਧਿਆਣੇ ਦੀ ਟੀਮ ਨੂੰ ਜਿਹੜੀ ਹੈ ਜੀ ਸੂਚਨਾ ਮਿਲੀ ਸੀਗੀ ਕਿ ਇਹ ਜਿਹੜੇ ਨੇ ਰਾਜਾ ਦਵਾਈਆਂ ਦੀ ਦੁਕਾਨ ਦੇ ਆੜ ਦੇ ਹੇਠ ਨਸ਼ੀਲੀਆਂ ਦਵਾਈਆਂ ਜਿਹੜੀਆਂ ਉਹ ਸਪਲਾਈ ਕਰਦਾ ਹੈ। ਪੁਲਿਸ ਨੇ ਚੂੜਪੁਰ ਰੋਡ ਦੇ ਉੱਤੇ ਉਹਦੀ ਇਨੋਵਾ ਕਾਰ ਨੂੰ ਰੋਕਿਆ, ਜਿਹਦੇ ਵਿੱਚੋਂ 4,80,000 ਨਸ਼ੀਲੀਆਂ ਗੋਲੀਆਂ ਮਿਲੀਆਂ ਤੇ 6 ਲੱਖ ਰੁਪਏ ਦੀ ਨਕਦੀ ਜਿਹੜੀ ਸੀ ਉਹ ਮਿਲੀ। ਇਹਦੀ ਨਿਸ਼ਾਨਦੇਹੀ ਦੇ ਉੱਤੇ ਉਹਦੇ ਘਰ ਦੀ ਛੱਤ ਤੇ ਬਣਾਏ ਸਟੋਰ ਰੂਮ ਦੇ ਵਿੱਚੋਂ ਜਦੋਂ ਪੁਲਿਸ ਨੇ ਤਲਾਸ਼ੀ ਲਈ ਤਾਂ ਉੱਥੋਂ 13 ਤਰ੍ਹਾਂ ਦੀਆਂ 21,58,348 ਨਸ਼ੀਲੀਆਂ ਦਵਾਈਆਂ ਜਿਹੜੀਆਂ ਉਹ ਬਰਾਮਦ ਕੀਤੀਆਂ ਗਈਆਂ। ਇਹ ਜਿਹੜਾ ਮਨਿੰਦਰਪਾਲ ਸਿੰਘ ਉਰਫ ਰਾਜਾ ਹੈ ਉਹਨੇ ਦੱਸਿਆ ਜੀ ਕਿ ਪੁਲਿਸ ਨੂੰ ਟਰਾਂਸਪੋਰਟ ਨਗਰ ਸਥਿਤ JSK ਟਰਾਂਸਪੋਰਟ ਕੰਪਨੀ ਦੇ ਵਿੱਚ ਬਤੌਰ ਮੈਨੇਜਰ ਕੰਮ ਕਰਨ ਵਾਲਾ ਸੁਰਿੰਦਰ ਸਿੰਘ ਵੀ ਉਹਦੇ ਨਾਲ ਜਿਹੜਾ ਜੀ ਉਹ ਸ਼ਾਮਲ ਹੈ, ਜਿਹਦੇ ਤੋਂ ਬਾਅਦ ਉਹਦੀ ਟਰਾਂਸਪੋਰਟ ਦੇ ਗੋਦਾਮ ਚੋਂ 2.5 ਲੱਖ ਨਸ਼ੀਲੀਆਂ ਗੋਲੀਆਂ ਜਿਹੜੀਆਂ ਉਹ ਬਰਾਮਦ ਕੀਤੀਆਂ ਗਈਆਂ। ਇਹ ਬਹੁਤ ਵੱਡੀ ਮਾਤਰਾ ਹੈ ਜਿਹੜੀ STF ਦੇ ਵੱਲੋਂ ਇਹਨਾਂ ਨਸ਼ੀਲੀਆਂ ਗੋਲੀਆਂ ਦੀ ਫੜੀ ਗਈ ਆ। ਇੱਕ ਤਾਂ ਉਹ ਸਮਗਲਰ ਨੇ ਜਿਹੜੇ ਕੁੜੀਆਂ ਜਿਹੜੀਆਂ ਦੀ ਉਹ ਦਿੰਦੇ ਨੇ, ਦੂਜੇ ਇਹ ਲੀਗਲ ਇੱਕ ਟਾਈਪ ਦੇ ਜਿਹੜੇ ਜੀ ਖੁੱਲੇ ਹੋਏ ਨੇ ਜਿਹੜੇ ਨਸ਼ਾ ਵੇਚਣ ਵਾਲੇ, ਜਿੱਥੋਂ ਮੈਡੀਕਲ ਨਸ਼ੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਦੀ ਉਹ ਰੋਜ਼ਾਨਾ ਵਿਕਦੇ ਆ। ਲੋਕਾਂ ਨੇ ਕਈ ਜਗ੍ਹਾ ਦੇ ਉੱਤੇ ਇਹ ਘੇਰੇ ਆ। ਬਠਿੰਡੇ ਦੀ ਇੱਕ ਸ਼ਾਇਦ ਤੁਸੀਂ ਵੀਡੀਓ ਪਿਛਲੇ ਦਿਨਾਂ ਦੇ ਵਿੱਚ 3-4 ਦਿਨ ਪਹਿਲਾਂ ਆਈ ਸੀਗੀ, ਇੱਕ ਨੌਜਵਾਨ ਸਰਪੰਚ ਜਿਹੜਾ ਜੀ ਉਹਨਾਂ ਨੇ ਜਾ ਕੇ ਘੇਰੀ ਸੀ ਦੁਕਾਨ ਤੇ। ਉਹ ਪਹਿਲਾਂ ਦੁਕਾਨ ਵਾਲਾ ਇਹ ਕਹਿੰਦਾ ਸੀਗਾ ਜਿੱਥੇ ਸ਼ਿਕਾਇਤ ਕਰਨੀ ਆ ਕਰ ਦਿਓ। ਉਹ ਇੱਕ MLA ਦਾ ਨਾਮ ਵੀ ਲੈਂਦਾ ਸੀਗਾ ਕਿ ਮੈਂ ਤੁਹਾਨੂੰ ਗੱਡੀ ਤੱਕ ਲੈ ਕੇ ਦਿੱਤੀ ਹੋਈ ਆ, ਮੈਨੂੰ ਕੌਣ ਜਿਹੜਾ ਜੀ ਉਹ ਪੁੱਛ ਸਕਦਾ। ਜਦੋਂ ਲੋਕਾਂ ਦਾ ਹਜੂਮ ਜਿਹੜਾ ਸੀਗਾ ਜੀ ਉੱਥੇ ਚਲੇ ਗਿਆ ਤਾਂ ਪੁਲਿਸ ਨੂੰ ਉੱਥੇ ਆ ਕੇ ਰੇਡ ਕਰਨੀ ਪਈ ਸੀਗੀ। ਆਈ ਥਿੰਕ ਲੋਕਾਂ ਨੂੰ ਇਸ ਗੱਲ ਦਾ ਪਤਾ, ਔਰ ਲੋਕ ਇਹਨਾਂ ਦੇ ਦੁਆਲੇ ਜਿਹੜਾ ਜੀ ਉਹ ਸਿੱਧੇ ਵੀ ਹੋ ਰਹੇ ਆ। ਬਿਲਕੁਲ ਹੋ ਤਾਂ ਰਹੇ ਆ ਜੀ, ਜੇ ਕੰਮ ਚੱਲ ਜਾਏ ਤਾਂ ਕਿਤੇ ਹੋਰ ਜੁਗਾੜ ਨਾ ਸੋਚ ਲੈ ਪੁਲਿਸ। ਤੇ ਅੱਗੇ ਡਿਫਾਲਟਰ ਕਿਸਾਨਾਂ ਦੀ ਜੇ ਗੱਲ ਕਰੀਏ ਤਾਂ ਬੈਂਕਾਂ ਨੇ ਜਿਹੜੀਆਂ ਆ ਉਹਨਾਂ ਨੇ ਇੱਕ ਨਿਸ਼ਾਨਾ ਸਾਧ ਲਿਆ ਜੀ, ਗਾਂਧੀਗਿਰੀ ਕਰ ਰਹੇ ਨੇ। ਬਿਲਕੁਲ ਜੀ, ਐਕਚੁਅਲੀ ਇਹ ਮਾਮਲਾ ਕਾਫੀ ਭਖਿਆ ਹੈ ਜੀ। ਇੱਕ ਪਾਸੇ ਤਾਂ ਇਹ ਕਿ ਜਿਹੜੇ ਕਿਸਾਨ ਨੇ ਉਹਨਾਂ ਦੀਆਂ ਜ਼ਮੀਨਾਂ ਕੁਰਕ ਕੀਤੀਆਂ ਜਾਣਗੀਆਂ। ਅਕਾਲੀ ਦਲ ਕਹਿੰਦਾ ਜੀ ਕਿ ਅਸੀਂ ਆਪਣੇ ਲੀਡਰਾਂ ਦੀਆਂ ਡਿਊਟੀਆਂ ਲਾਤੀਆਂ, ਸਰਕਾਰ ਦੇ ਖਿਲਾਫ ਖੜੇ ਹੋਵੋ। ਇਹ ਅਜੇ ਡਿਊਟੀਆਂ ਵਾਲਾ ਬਿਆਨ ਜਿਹੜਾ ਆ ਹੀ ਰਿਹਾ ਸੀਗਾ। ਤੇ ਦੂਜੇ ਪਾਸੇ ਜਿਹੜੇ ਮੰਤਰੀ ਨੇ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ, ਉਹਨਾਂ ਨੇ ਡਿਫਾਲਟਰ ਅਕਾਲੀ ਆਗੂਆਂ ਦੀ ਲਿਸਟ ਜਿਹੜੀ ਸੀ ਉਹ ਜਾਰੀ ਕਰਤੀ। ਇਹ ਆਖਿਆ ਕਿ ਅਕਾਲੀ ਦਲ ਜਿਹੜਾ ਜੀ ਉਹ ਤਾਂ ਆਪਣੇ ਆਗੂਆਂ ਨੂੰ ਬਚਾਉਣ ਲਈ ਭੱਜਾ ਫਿਰਦਾ, ਕਿਸਾਨਾਂ ਦਾ ਉਹਨੂੰ ਕੋਈ ਹੇਜ ਨਹੀਂਗਾ। ਇਹ ਮਾਮਲਾ ਜਿਹੜਾ ਜੀ ਉਹ ਰਾਜਨੀਤਿਕ ਰੰਗਤ ਲੈਣ ਕਰਕੇ ਜਿਹੜੇ ਬੈਂਕ ਨੇ ਉਹਨਾਂ ਨੂੰ ਹੁਣ ਆਪਣੀ ਸਟ੍ਰੈਟਜੀ ਜਿਹੜੀ ਆ ਜੀ ਉਹ ਬਦਲਣੀ ਪਈ ਆ। ਖੇਤੀ ਵਿਕਾਸ ਬੈਂਕਾਂ ਦੇ ਅਫਸਰ ਜਿਹੜੇ ਆ ਹੁਣ ਡਿਫਾਲਟਰਾਂ ਨੂੰ ਬੂਟੇ ਵੰਡਣ ਲੱਗੇ ਆ। ਬੈਂਕ ਮੈਨੇਜਰ ਕਹਿੰਦੇ ਆ ਕਿ ਜਿਨ੍ਹਾਂ ਨੇ ਬੈਂਕਾਂ ਨੂੰ ਮਾਲੀ ਤੌਰ ਤੇ ਵੱਢਿਆ ਉਹਨਾਂ ਨੂੰ ਪਿੱਪਲ ਤੇ ਟਾਹਲੀ ਦੇ ਬੂਟੇ ਜਿਹੜੇ ਉਹ ਦਿੱਤੇ ਜਾ ਰਹੇ ਆ।
ਸੌਣੀ ਦੀ ਫਸਲ ਦੀ ਵਸੂਲੀ ਮੁਹਿੰਮ ਤੋਂ ਪਹਿਲਾਂ ਸਹਿਕਾਰੀ ਬੈਂਕ ਜਿਹੜੀ ਹੈ ਜੀ ਉਹ ਗਾਂਧੀਗਿਰੀ ਕਰ ਰਹੀ ਹੈ। ਸਾਉਣ ਮਹੀਨੇ ਦੌਰਾਨ ਹਰ ਵੱਡੇ ਛੋਟੇ ਡਿਫਾਲਟਰ ਦੇ ਘਰ ਦੇ ਵਿੱਚ ਬੂਟਾ ਦਿੱਤਾ ਜਾਣਾ ਜੀ। ਪੰਜਾਬ ਭਰ ਦੇ ਵਿੱਚ ਖੇਤੀ ਵਿਕਾਸ ਬੈਂਕਾਂ ਦੇ ਮੌਜੂਦਾ 71,432 ਡਿਫਾਲਟਰ ਨੇ, ਜਿਹਦੇ ਵਿੱਚੋਂ ਸਭ ਤੋਂ ਵੱਧ ਡਿਫਾਲਟਰ ਫਿਰੋਜ਼ਪੁਰ ਡਿਵੀਜ਼ਨ ਦੇ ਆ, ਜਿਨ੍ਹਾਂ ਦੀ ਗਿਣਤੀ 33,658 ਆ। ਪੰਜਾਬ ਭਰ ਦੇ ਡਿਫਾਲਟਰਾਂ ਦੇ ਸਿਰ 1,363 ਕਰੋੜ ਤੇ 87 ਲੱਖ ਰੁਪਏ ਦਾ ਰਕਮ ਜਿਹੜੀ ਉਹ ਖੜੀ ਆ। ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਇਹ ਰਾਸ਼ੀ 306 ਕਰੋੜ ਰੁਪਏ ਦੀ ਆ। ਪੰਜਾਬ ਦੇ ਸਹਿਕਾਰੀ ਬੈਂਕਾਂ ਨੂੰ ਇਹ ਪੁਰਿਆ ਕਿ ਤੰਦਰੁਸਤ ਪੰਜਾਬ ਮੁਹਿੰਮ ਦੇ ਵਿੱਚ ਇਸ ਤਰੀਕੇ ਦੇ ਨਾਲ ਯੋਗਦਾਨ ਜਿਹੜਾ ਦੀ ਉਹ ਪਾਇਆ ਜਾਵੇ। ਹੁਣ ਜਦੋਂ ਡਿਫਾਲਟਰਾਂ ਦੇ ਜ਼ਮੀਨਾਂ ਦੀ ਕੁਰਕੀ ਦਾ ਮਾਮਲਾ ਵਿਰੋਧੀ ਧਿਰਾਂ ਨੇ ਚੁੱਕਿਆ ਤੇ ਇਹਦੇ ਸਮੇਂ ਖੇਤੀ ਵਿਕਾਸ ਬੈਂਕ ਪਿੰਡ ਜਾ ਕੇ ਡਿਫਾਲਟਰਾਂ ਨੂੰ ਬੂਟੇ ਵੰਡ ਰਹੇ ਆ, ਜਿਹਦੇ ਨਾਲ ਬੈਂਕ ਦਾ ਲੈਣ ਦੇਣ ਚੰਗਾ। ਉਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਜੀ ਬੂਟੇ ਦਿੱਤੇ ਜਾ ਰਹੇ ਆ, ਉਹਨਾਂ ਨੂੰ ਸ਼ਾਬਾਸ਼ ਵਜੋਂ ਤੇ ਡਿਫਾਲਟਰਾਂ ਨੂੰ ਬੇਸ਼ਰਮੀ ਦੇਣ ਦੇ ਵਾਸਤੇ ਇਹ ਮੁਹਿੰਮ ਜਿਹੜੀ ਹੈ ਜੀ ਉਹ ਵਿੱਢੀ ਗਈ ਆ। ਜਲੰਧਰ ਡਿਵੀਜ਼ਨ ਦੇ 15,410 ਡਿਫਾਲਟਰਾਂ ਦੇ ਸਿਰ 272 ਕਰੋੜ ਰੁਪਈਆ ਖੜਾ ਹੈ। ਪਟਿਆਲਾ ਡਿਵੀਜ਼ਨ ਦੇ 22,364 ਡਿਫਾਲਟਰਾਂ ਦੇ ਵੱਲ 385 ਕਰੋੜ ਰੁਪਏ ਦਾ ਪੈਸਾ ਬਕਾਇਆ। ਖੇਤੀ ਵਿਕਾਸ ਬੈਂਕ ਦੇ ਵੱਲੋਂ 10,000 ਬਜਟ ਬੂਟੇ ਖਰੀਦਣ ਦੇ ਵਾਸਤੇ ਰਾਖਵਾਂ ਜਿਹੜਾ ਦੀ ਉਹ ਰੱਖਿਆ ਗਿਆ ਔਰ ਜੰਗਲਾਤ ਮਹਿਕਮੇ ਤੋਂ ਪਿੱਪਲ, ਟਾਹਲੀ, ਡੇਕਾ, ਨਿੰਮ ਦੇ ਬੂਟੇ ਜਿਹੜੇ ਆ ਜੀ ਉਹ ਲਏ ਗਏ ਆ ਔਰ ਬੈਂਕਾਂ ਦਾ ਫੀਲਡ ਸਟਾਫ ਰੋਜ਼ ਇਹ ਬੂਟੇ ਲੈ ਕੇ ਪਿੰਡਾਂ ਦੇ ਵਿੱਚ ਜਿਹੜਾ ਨਿਕਲ ਰਿਹਾ ਔਰ ਡਿਫਾਲਟਰਾਂ ਦੇ ਘਰੋਂ ਘਰੀ ਜਾ ਕੇ ਬੂਟੇ ਲਵਾਏ ਜਾ ਰਹੇ ਆ। ਔਰ ਬੈਂਕਾਂ ਨੇ ਪਹਿਲਾਂ ਵੱਡੇ ਡਿਫਾਲਟਰਾਂ ਦੇ ਖਿਲਾਫ ਧਰਨੇ ਲਾਏ ਸੀਗੇ, ਜਿਹਦੇ ਨਤੀਜੇ ਵਜੋਂ 43 ਵੱਡੇ ਡਿਫਾਲਟਰਾਂ ਤੋਂ ਕਰੀਬ 3 ਕਰੋੜ ਰੁਪਏ ਦੀ ਵਸੂਲੀ ਹੋਈ ਸੀ। ਦੇਖਿਆ ਜਾਵੇ ਤਰੀਕਾ ਬਹੁਤ ਸਹੀ ਹੈ ਜੀ। ਇਹ ਇੱਕ ਤਾਂ ਜਿਹੜੇ ਆ ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਜੀ ਲੱਗੂਗਾ ਪਤਾ, ਕਿਉਂਕਿ ਬੈਂਕ ਇਹ ਵੀ ਕਹਿੰਦੇ ਆ ਕਿ ਜਿਹੜੇ ਵੱਡੇ ਕਿਸਾਨ ਨੇ ਇਹ ਤਾਂ ਪੈਸਾ ਉਹਨਾਂ ਤੋਂ ਉਗਰਾਇਆ ਜਾ ਰਿਹਾ, ਜ਼ਮੀਨ ਕਿਸੇ ਦੀ ਕੁਰਕ ਨਹੀਂ ਕਰਨੀ। ਚਲੋ ਇਸ ਬਹਾਨੇ ਦੇ ਨਾਲ ਕੁਛ ਹਰਿਆਲੀ ਤਾਂ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਉਹ ਆਊਗੀ। ਅਕਾਊਂਟਾਂ ਦੇ ਵਿੱਚ, ਬੈਂਕਾਂ ਦੇ ਅਕਾਊਂਟਾਂ ਦੇ ਵਿੱਚ ਕਿੰਨੀ ਹਰਿਆਲੀ ਬੈਂਕਾਂ ਨੂੰ ਆਉਂਦੀ ਹੈ, ਇਹ ਬਾਅਦ ਦੇ ਅੰਕੜੇ ਜਿਹੜੇ ਜੀ ਉਹ ਦੱਸਣਗੇ। ਜੇ ਇਹਨਾਂ ਤੋਂ ਇਹ ਵਾਅਦਾ ਕਿਤੇ ਲਿਆ ਜਾਵੇ ਵੀ ਜਿਹੜੇ ਬੂਟੇ ਲਾ ਰਹੇ ਆ ਉਹਨੂੰ ਬੈਂਕ ਚੈੱਕ ਕਰਨਗੇ, ਜੇ ਇਹ ਬੂਟਾ ਨਾ ਤੁਰਿਆ ਜਾਂ ਮਰ ਗਿਆ, ਪਾਣੀ ਉਹਨੂੰ ਨਾ ਪਾਇਆ, ਤੇ ਫਿਰ ਜਿਹੜੀ ਹੈ ਜੀ ਬੈਂਕ ਸਖਤੀ ਕਰਨਗੇ। ਜੇ ਕਿਤੇ ਇਹ ਕੰਡੀਸ਼ਨ ਨਾਲ ਲਾ ਦਿੱਤੀ ਜਾਵੇ ਤੇ ਹੋਰ ਬਿਹਤਰ ਹੋ ਸਕਦਾ। ਬਿਲਕੁਲ ਜੀ, ਜੇ ਬੂਟਾ ਮਰ ਗਿਆ ਤੇ ਆਪਣੇ ਕੋਲੋਂ ਜ਼ਰੂਰ ਲਾਉਣ ਉਹ। ਤੇ ਅੱਗੇ ਕਰਦੇ ਹਾਂ ਜੀ, ਇੱਕੋ ਪਾਰਟੀ ਦੇ ਦੋ ਮੰਤਰੀਆਂ ਦੀ ਆਪਸ ਵਿੱਚ ਹੀ ਭੇੜ ਤਾਂ ਵੈਸੇ ਜਿਹੜਾ ਜੀ ਉਹ ਕਿਉਂਕਿ ਅੰਦਰ ਖਾਤੇ ਤਾਂ ਚੱਲੀ ਜਾਂਦਾ, ਹੁਣ ਥੋੜਾ ਜਿਹਾ ਇਹ ਆ ਕਿ ਖੁੱਲ ਕੇ ਸਾਹਮਣੇ ਆ ਗਿਆ ਜੀ। ਇਹ ਦੋ ਕੈਬਨਿਟ ਮੰਤਰੀ ਆ, ਨਵਜੋਤ ਸਿੰਘ ਸਿੱਧੂ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਜਿਹੜੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਹੋਰੀ, ਉਹਨਾਂ ਨੇ ਇੱਕ ਬਿਆਨ ਜਿਹੜਾ ਦੀ ਦੇਤਾ। ਦੋਵਾਂ ਨੂੰ ਐਕਚੁਅਲੀ ਨਜਾਇਜ਼ ਕਲੋਨੀਆਂ ਦੀ ਨੀਤੀ ਨੂੰ ਲੈ ਕੇ ਟਕਰਾਅ ਦੋਵਾਂ ਦੇ ਵਿਚਾਲੇ ਜਿਹੜਾ ਜੀ ਉਹ ਚੱਲ ਰਿਹਾ। ਇੱਕ ਇੰਗਲਿਸ਼ ਅਖਬਾਰ ਦੇ ਵਿੱਚ ਦਿੱਤੀ ਇੰਟਰਵਿਊ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਮੈਂ ਪੰਜਾਬ ਨੂੰ ਕੁੱਤਿਆਂ ਦੇ ਹਵਾਲੇ ਨਹੀਂ ਛੱਡ ਸਕਦਾ। ਇਹਦੇ ਉੱਤੇ ਤਿੱਖਾ ਪ੍ਰਤੀਕਰਮ ਜਿਹੜਾ ਜੀ ਉਹ ਦੇਤਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ। ਉਹਨਾਂ ਨੇ ਸਿੱਧੂ ਨੂੰ ਪੁੱਛਿਆ ਕਿ ਉਹ ਨਾ ਦੱਸਣ ਕਿ ਉਹ ਕੁੱਤਾ ਕਿਹਨੂੰ ਕਹਿੰਦਾ। ਜੇ ਸਿੱਧੂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਬਾਰੇ ਵੀ ਏਦਾਂ ਦਾ ਕਹਿ ਰਹੇ ਆ ਤਾਂ ਵੀ ਇਹ ਮਾੜੀ ਗੱਲ ਹੈ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਕਿਸੇ ਮੰਤਰੀ ਨੂੰ ਬੋਲਣੀ ਸ਼ੋਭਾ ਨਹੀਂ ਦਿੰਦੀ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਿੱਧੂ ਇੱਕ ਮਸ਼ਹੂਰ ਕ੍ਰਿਕਟਰ ਰਹੇ ਆ, ਸੀਨੀਅਰ ਮੰਤਰੀ ਆ, ਇਸ ਤਰ੍ਹਾਂ ਦੀ ਭਾਸ਼ਾ ਵਰਤਣੀ ਉਹਨਾਂ ਲਈ ਠੀਕ ਨਹੀਂ। ਬਾਜਵਾ ਨੇ ਸਿੱਧੂ ਨੂੰ ਨਸੀਹਤ ਦਿੱਤੀ ਹੈ ਕਿ ਉਹਨਾਂ ਤੇਜ਼ ਨਾ ਚੱਲਣ, ਥੋੜਾ ਸਬਰ ਰੱਖਣ, ਨਹੀਂ ਤਾਂ ਠੇਡਾ ਖਾ ਕੇ ਡਿੱਗ ਪਈਦਾ। ਕਾਂਗਰਸ ਨੂੰ ਉਹਨਾਂ ਨੇ ਕਿਹਾ ਕਿ 78 ਸੀਟਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਬਦੌਲਤ ਮਿਲੀਆਂ ਨੇ, ਨਾ ਕਿ ਸਿਰਫ ਨਵਜੋਤ ਸਿੰਘ ਸਿੱਧੂ ਦੀ ਬਦੌਲਤ। ਮੈਂ ਕਿਹਾ ਕਿ ਨਜਾਇਜ਼ ਕਲੋਨੀਆਂ ਨੂੰ ਰੈਗੂਲਰ ਕਰਨ ਦੀ ਪਾਲਿਸੀ ਨੂੰ ਲੈ ਕੇ ਸਿੱਧੂ ਦੇ ਨਾਲ ਚੱਲ ਰਹੇ ਮਤਭੇਦ ਦੇ ਸਵਾਲ ਦੇ ਉੱਤੇ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਣਾਈ ਕਮੇਟੀ 'ਚ ਸ਼ਾਮਲ ਸਿੱਧੂ ਦੀ ਰਾਏ ਜ਼ਰੂਰ ਮੰਨੀ ਗਈ ਆ। ਉਹਨਾਂ ਇਹ ਵੀ ਕਿਹਾ ਕਿ ਇਹ ਜ਼ਰੂਰੀ ਥੋੜੀ ਆ ਕਿ ਹਰ ਗੱਲ ਜਿਹੜੀ ਆ ਉਹ ਨਵਜੋਤ ਸਿੱਧੂ ਦੀ ਮੰਨ ਲਈ ਜਾਵੇਗੀ। ਔਰ ਦੂਸਰੀ ਗੱਲ ਉਹਨਾਂ ਨੇ ਇਹ ਵੀ ਜਿਹੜੀ ਕਹੀ ਆ ਕਿ ਕਲੋਨੀਆਂ ਜਿਹੜੀਆਂ ਨਜਾਇਜ਼ ਕਲੋਨੀਆਂ ਨੇ, ਜਿੱਥੋਂ ਇਹ ਐਕਚੁਅਲੀ ਰੌਲਾ ਪਿਆ ਹੋਇਆ, ਉਸ ਮਾਮਲੇ ਦੇ ਵਿੱਚ ਇਹ ਗੱਲ ਆਖੀ ਹੈ ਕਿ ਨਜਾਇਜ਼ ਕਲੋਨੀਆਂ ਜਿਹੜੀਆਂ ਨੇ ਉੱਥੇ ਕਿਸੇ ਨੂੰ ਵੀ ਪਲਾਟ ਲੈਣ ਦਾ ਹੱਕ ਹੈ, ਉਹ ਚਾਹੇ ਕਾਂਗਰਸੀ ਹੋਵੇ ਤੇ ਚਾਹੇ ਕੋਈ ਜਿਹੜਾ ਦੀ ਉਹ ਹੋਰ ਹੋਵੇ। ਅਸਲ ਦੇ ਵਿੱਚ ਮਾਮਲਾ ਇਹ ਕਹਿ ਕੇ ਜਿਹੜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਦੇ ਉਹਨਾਂ ਨੇ ਜਿਹੜਾ ਜੀ ਉਹ ਬਿੱਲੀ ਥੈਲਿਓਂ ਬਾਹਰ ਜ਼ਰੂਰ ਕੱਢ ਦਿੱਤੀ ਆ ਕਿ ਉਹਨਾਂ ਦੇ ਨਾਲ ਖੜੇ ਨੇ ਜਿਨ੍ਹਾਂ ਨੇ ਇਹਨਾਂ ਨਜਾਇਜ਼ ਕਲੋਨੀਆਂ ਦੇ ਵਿੱਚ ਪਲਾਟ ਲਏ ਸੀ। ਤੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਗੱਲ ਜਿਹੜੀ ਆ ਜੀ ਕਹੀ ਸੀਗੀ ਕਿ ਇੱਥੇ ਜਿਹੜਾ ਜੀ ਪਲਾਟ ਲੈਣਾ ਇਹਨਾਂ ਨੂੰ ਨਹੀਂ ਸੀ ਲੈਣਾ ਚਾਹੀਦਾ ਕਿਉਂਕਿ ਇਹ ਨਜਾਇਜ਼ ਕਲੋਨੀਆਂ। ਜੀ ਪਰ ਭਿੱਜੇ ਹੋਏ ਸਾਰੇ ਹੀ ਆ ਜੀ ਇਸ ਦੇ ਵਿੱਚ। ਤਾਂ ਅੱਗੇ ਗੱਲ ਕਰਦੇ ਹਾਂ ਜੀ ਨਸ਼ਾ ਛਡਾਊ ਕੇਂਦਰਾਂ ਦੀ, ਉਹਨਾਂ ਦੇ ਵਿੱਚ ਜਗ੍ਹਾ ਮੁੱਕੀ।
ਕਿਉਂਕਿ ਐਕਚੁਅਲੀ ਪੰਜਾਬ ਵੇਲੇ ਜਿਹੜਾ ਕਿ ਬਹੁਤ ਮਾੜੇ ਹਾਲਾਤਾਂ ਦੇ ਵਿੱਚੋਂ ਨਿਕਲ ਰਿਹਾ ਔਰ ਇਹ ਜਿਹੜੀ ਸਮੱਸਿਆ ਹੈ ਇਹ ਦਰਪੇਸ਼ ਆ ਰਹੀ ਹੈ ਜੀ ਬਹੁਤ ਵੱਡੇ ਪੱਧਰ ਦੇ ਉੱਤੇ, ਕਿਉਂਕਿ ਲੋਕਾਂ ਦੇ ਜਾਗਰੂਕ ਹੋਣ ਦੇ ਨਾਲ ਸਰਕਾਰਾਂ ਨੂੰ ਜਿਹੜਾ ਜੀ ਉਹ ਸਖਤ ਫੈਸਲੇ ਕੁਝ ਲੈਣੇ ਪੈ ਰਹੇ ਨੇ ਔਰ ਇਹਦੇ ਨਾਲ ਨਸ਼ੇ ਦੀ ਸਮਗਲਿੰਗ ਜਿਹੜੀ ਹੈ ਜੀ ਉਹ ਘਟੀ ਹੈ। ਜਿਹੜੀ ਰਿਐਲਿਟੀ ਹੈ ਉਹ ਇਹੀ ਆ ਕਿ ਨਸ਼ੇ ਦੀ ਸਮਗਲਿੰਗ ਦੇ ਉੱਤੇ ਬਹੁਤ ਵੱਡੀ ਠੱਲ ਜਿਹੜੀ ਹੈ ਜੀ ਉਹ ਪਈ ਆ। ਇਹਦੇ ਨਾਲ ਜਿਹੜੇ ਨਸ਼ੇੜੀ ਨੇ ਉਹ ਹੁਣ ਟੁੱਟ ਰਹੇ ਨੇ ਨਸ਼ੇ ਦੀ ਤੋਟ ਕਰਕੇ ਔਰ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹਨਾਂ ਦਾ ਤਾਂਤਾ ਲੱਗ ਗਿਆ ਜੀ। ਇੱਕ ਟਾਈਮ ਇਉਂ ਲੱਗ ਰਿਹਾ ਸੀਗਾ, ਮੈਨੂੰ ਯਾਦ ਹੈ ਕਿ ਇੱਕ ਮੰਤਰੀ ਦਾ ਬਿਆਨ ਵੀ ਆ ਗਿਆ ਸੀਗਾ ਕਿ ਇਹ ਨਸ਼ਾ ਛੁਡਾਊ ਸੈਂਟਰ ਤਾਂ ਜਿਹੜੇ ਉਹ ਚਿੱਟੇ ਹੱਥੀ ਲੱਗ ਰਹੇ, ਇੱਥੇ ਲੋਕ ਆਉਂਦੇ ਨੇਗੇ। ਹੁਣ ਹਾਲਾਤ ਜਿਹੜੇ ਜੀ ਬਿਲਕੁਲ ਉਲਟ ਹੋ ਗਏ। ਨਸ਼ਿਆਂ ਦੇ ਉੱਤੇ ਕੀਤੀ ਸਪਲਾਈ ਤੇ ਸਖਤੀ ਤੋਂ ਬਾਅਦ ਜਿਹੜੇ ਉਹ ਨਸ਼ਾ ਛੁਡਾਊ ਸੈਂਟਰਾਂ ਵੱਲ ਨੂੰ ਭੱਜ ਰਹੇ ਆ। ਸੋਸ਼ਲ ਤੌਰ ਦੇ ਉੱਤੇ ਇਹ ਮੁਹਿੰਮ ਜਿਹੜੀ ਚੱਲਣ ਕਰਕੇ ਸੋਸ਼ਲੀ ਜਿਹੜੇ ਇਹਨਾਂ ਦੇ ਪੇਰੈਂਟਸ ਨੇੜੇ ਤੇੜੇ ਵਾਲੇ ਆ ਉਹਨਾਂ ਨੇ ਨਸ਼ਾ ਕਰਨ ਵਾਲਿਆਂ ਨੂੰ ਮਨਾਇਆ ਵੀ ਆ ਬਹੁਤ ਵੱਡੀ ਗਿਣਤੀ 'ਚ ਔਰ ਆਪ ਵੀ ਉਹ ਜਿਹੜਾ ਨਹੀਂ ਜਾ ਰਹੇ ਨੇ ਕਿ ਉਹ ਛੱਡ ਦੇਣਗੇ। ਉਹਨਾਂ ਨੂੰ ਵੀ ਹੁਣ ਲੱਗ ਰਿਹਾ ਕਿ ਉਹਨਾਂ ਨੂੰ ਕਿਸੇ ਨੇ ਸਮਝਾਇਆ ਨਹੀਂ ਪਹਿਲਾਂ। ਲੁਧਿਆਣੇ ਦੇ ਸਿਵਲ ਹਸਪੀਟਲ ਦੇ ਵਿੱਚ ਬਣੇ 2 ਨਸ਼ਾ ਛੁਡਾਊ ਸੈਂਟਰਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਲਗਾਤਾਰ 15 ਦਿਨਾਂ ਤੋਂ ਵਾਧਾ ਜਿਹੜਾ ਜੀ ਉਹ ਹੋ ਰਿਹਾ। ਸਿਵਲ ਹਸਪੀਟਲ ਦੇ ਵਿੱਚ ਨਸ਼ਾ ਛੁਡਾਊ ਸੈਂਟਰ ਦੇ ਵਿੱਚ ਰੋਜ਼ 200 ਤੋਂ ਵੱਧ ਮਰੀਜ਼ OPD ਦੇ ਵਿੱਚ ਚੈੱਕਅਪ ਕਰਾਉਣ ਦੇ ਵਾਸਤੇ ਆ ਰਿਹਾ। ਸਿਵਲ ਹਸਪੀਟਲ ਤੇ ਨਸ਼ਾ ਛੁਡਾਊ ਕੇਂਦਰ ਦੇ OST ਸੈਂਟਰ ਦੇ ਵਿੱਚ ਰੋਜ਼ 1000 ਦੇ ਕਰੀਬ ਲੋਕ ਜਿਹੜੇ ਨੌਜਵਾਨ ਨੇ ਉਹ ਦਵਾਈ ਲੈਣ ਆ ਰਹੇ ਆ, ਜਿਹਦੇ ਕਰਕੇ ਸਿਵਲ ਹਸਪੀਟਲ ਦੇ ਵਿੱਚ ਨੌਜਵਾਨਾਂ ਦੀਆਂ ਲਾਈਨਾਂ ਲੱਗੀਆਂ ਪਈਆਂ। ਪੁਲਿਸ ਦੇ ਵੱਲੋਂ ਨਸ਼ਿਆਂ ਦੀ ਸਪਲਾਈ ਰੋਕਣ ਲਈ ਕੀਤੀ ਸਖਤੀ ਤੋਂ ਬਾਅਦ ਨਸ਼ੇ ਦੀ ਤੋੜ ਕਰਕੇ ਨੌਜਵਾਨਾਂ ਦਾ ਜਿਹੜਾ ਜੀ ਉਹ ਬੁਰਾ ਹਾਲ ਹੈ। ਸਿਵਲ ਹਸਪੀਟਲ ਦੇ ਵਿੱਚ ਬਣਾਏ OST ਸੈਂਟਰ ਦੇ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰੇ 2 ਵਜੇ ਤੱਕ ਦਵਾਈ ਖਾਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਆ ਔਰ OST ਸੈਂਟਰ ਦੇ ਵਿੱਚ 2010 ਤੋਂ ਹੁਣ ਤੱਕ 2250 ਮਰੀਜ਼ ਨਸ਼ਾ ਛੱਡਣ ਦੇ ਵਾਸਤੇ ਰਜਿਸਟ੍ਰੇਸ਼ਨ ਕਰਵਾ ਚੁੱਕੇ ਆ, ਜਿਹਦੇ ਵਿੱਚ ਰੋਜ਼ ਕਰੀਬ 850 ਮਰੀਜ਼ ਨਸ਼ਾ ਛੱਡਣ ਦੇ ਵਾਸਤੇ ਦਵਾਈ ਲੈਣ ਆਉਂਦਾ। ਸਿਵਲ ਹਸਪੀਟਲ ਦੇ ਨਾਲ ਬਣਾਏ ਨਸ਼ਾ ਛੁਡਾਊ ਸੈਂਟਰ ਦੇ ਵਿੱਚ ਵੀ ਰੋਜ਼ 200 ਦੇ ਕਰੀਬ ਮਰੀਜ਼ ਆ ਰਹੇ ਆ। ਇਹਦੇ ਵਿੱਚੋਂ ਸਿਰਫ 8 ਮਰੀਜ਼ ਕੇਂਦਰ ਦੇ ਵਿੱਚ ਭਰਤੀ ਆ, ਇਹਨਾਂ ਕੋਲ ਹੈ ਨਹੀਂ ਗੀ ਜੀ। ਔਰ ਇੱਥੇ ਵੀ ਹਰ ਮਰੀਜ਼ ਨੂੰ ਨਸ਼ਾ ਛੱਡਣ ਦੀ ਦਵਾਈ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਆ। ਇਹਦੇ ਵਿੱਚ ਡੋਜ਼ ਦੇ ਵਿੱਚ ਜਿਹੜੀ ਗੋਲੀ ਦਿੱਤੀ ਜਾਂਦੀ ਆ ਉਹਨੂੰ ਮੈਡੀਕਲ ਅਮਲਾ ਜਿਹੜਾ ਨਸ਼ਾ ਛੱਡਣ ਵਾਲੀ ਦਵਾਈ ਦੱਸਦਾ, ਪਰ ਉੱਥੇ ਆਉਣ ਵਾਲੇ ਕਈ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਇਸ ਦਵਾਈ ਦੇ ਨਾਲ ਹੀ ਉਹਨਾਂ ਦੇ ਨਸ਼ੇ ਦੀ ਪੂਰਤੀ ਜਿਹੜੀ ਹੈ ਜੀ ਉਹ ਹੋ ਜਾਂਦੀ ਹੈ। ਇਹ ਸਾਰੇ ਮੰਨ ਰਹੇ ਆ ਕਿ ਗਿਣਤੀ ਬਹੁਤ ਵੱਡੀ ਜਿਹੜੀ ਜੀ ਉਹ ਵੱਧ ਗਈ। ਸਵਾਲ ਇਹ ਹੈ ਕਿ ਜਦੋਂ ਬੈਡ ਤੁਹਾਡੇ ਕੋਲ ਗਿਣਤੀ ਦੇ ਨੇ ਤੇ ਫਿਰ ਇਹਦਾ ਇੰਤਜ਼ਾਮ ਜਿਹੜਾ ਜੀ ਅੱਗੋਂ ਕਿਉਂ ਨਹੀਂ ਵੱਡਾ ਕੀਤਾ ਜਾ ਰਿਹਾ। ਇੱਕ ਸਲਾਹ ਜਿਹੜੀ ਮੁੱਖ ਮੰਤਰੀ ਸਾਹਿਬ ਨੂੰ ਦਿੱਤੀ ਗਈ ਸੀ, ਉਦੋਂ ਸਿਹਤ ਮੰਤਰੀ ਵੀ ਨਾਲ ਬੈਠੇ ਸੀਗੇ ਕਿ 6 ਮਹੀਨਿਆਂ ਦੇ ਵਾਸਤੇ ਪ੍ਰਾਈਵੇਟ ਜਿਹੜੇ ਹਸਪੀਟਲ ਆ ਉਹ ਖੋਲੋ, ਕਿਉਂਕਿ ਇਸ ਵੇਲੇ ਇਹਨਾਂ ਨੌਜਵਾਨਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਆ ਜਿਹੜੇ ਇੱਕ ਤਾਂ ਨਸ਼ੇ ਦੀ ਤੋੜ ਕਰਕੇ ਤੁਸੀਂ ਕਹਿ ਲਓ, ਇੱਕ ਉਹ ਆਪਣੇ ਤੌਰ ਦੇ ਉੱਤੇ ਜੇਕਰ ਨਸ਼ਾ ਛੱਡਣ ਦੇ ਵਾਸਤੇ ਜਿਹੜਾ ਜੀ ਉਹ ਆ ਰਹੇ ਆ ਤੇ ਉਹਨਾਂ ਨੂੰ ਗੱਲ ਲਾਉਣਾ ਜਿਹੜਾ ਜੀ ਚਾਹੀਦਾ। ਸਰਕਾਰ ਨੂੰ ਪਾਲਿਸੀਆਂ ਦੇ ਵਿੱਚ ਤਬਦੀਲੀ ਤੁਰੰਤ ਜਿਹੜੀ ਉਹ ਕਰਨੀ ਚਾਹੀਦੀ ਹੈ। ਬਿਲਕੁਲ ਜੀ ਬਿਲਕੁਲ, ਉਹ ਤਾਂ ਪਹਿਲਾ ਕੰਮ ਹੈ ਇਹਨਾਂ ਦਾ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਅਖੀਰ ਦੇ ਵਿੱਚ ਜਾਂਦੇ ਜਾਂਦੇ ਬਾਦਲਾਂ ਦੇ ਗਨਮੈਨਾਂ ਨੇ ਸਰਾਵਾਂ ਮੱਲੀਆਂ। ਬਿਲਕੁਲ ਜੀ, ਐਕਚੁਅਲੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਗਨਮੈਨਾਂ ਨੇ ਕਿਉਂਕਿ ਸੱਤਾ ਖੁੱਸ ਗਈ, ਇਸ ਤੋਂ ਬਾਅਦ ਗੁਰਦੁਆਰੇ ਦੇ ਸਰਾਵਾਂ ਦੇ ਕਮਰੇ ਜਿਹੜੇ ਆ ਜੀ ਉਹ ਮੱਲ ਲਏ ਆ। ਮੋਹਾਲੀ 'ਚ ਫੇਸ 8 ਦੇ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਸਰਾਂ ਦੇ ਵਿੱਚ ਬਾਦਲਾਂ ਦੇ 20 ਤੋਂ ਵੱਧ ਗਨਮੈਨਾਂ ਦੇ ਵੱਲੋਂ 5 ਕਮਰਿਆਂ ਨੂੰ ਆਪਣੇ ਰਹਿਣ ਸਹਿਣ ਲਈ ਵਰਤਿਆ ਜਾ ਰਿਹਾ। ਗੁਰਦੁਆਰੇ ਦੀ ਸਰਾਂ ਦੇ ਵਿੱਚ 5 ਕਮਰਿਆਂ 'ਚ ਬਾਦਲਾਂ ਦੇ ਗਨਮੈਨ ਰਹਿੰਦੇ ਆ। ਇਹਨਾਂ 'ਚੋਂ ਇੱਕ ਕਮਰਾ ਛੋਟੇ ਬਾਦਲ ਦੇ PA ਤੇ ਇੱਕ ਸਾਬਕਾ ਅਕਾਲੀ ਮੰਤਰੀ ਦੇ ਨਾਂ ਦੇ ਉੱਤੇ ਬੋਲਦਾ। ਸੇਵਾਦਾਰਾਂ ਦਾ ਕਹਿਣਾ ਹੈ ਕਿ ਇਹਨਾਂ ਕਮਰਿਆਂ ਦੇ ਵਿੱਚ ਇਹਨਾਂ ਆਗੂਆਂ ਦੇ ਗਨਮੈਨ ਰਹਿੰਦੇ ਆ। ਵਾਪਸ ਜਾਣ ਵੇਲੇ ਗਨਮੈਨ ਆਪਣੀ ਰਿਹਾਇਸ਼ ਵਾਲੇ ਕਮਰਿਆਂ ਨੂੰ ਜਿੰਦਾ ਮਾਰ ਜਾਂਦੇ ਆ, ਜਿਹਦੇ ਕਰਕੇ ਲੋੜ ਪੈਣ ਦੇ ਉੱਤੇ ਉਹ ਕਿਸੇ ਹੋਰ ਲੋੜਵੰਦ ਯਾਤਰੀ ਨੂੰ ਕਮਰਾ ਨਹੀਂ ਦੇ ਸਕਦੇ। ਇਹ ਤੋਂ ਪਹਿਲਾਂ ਅਕਾਲੀ ਸਰਕਾਰ ਵੇਲੇ ਇਹ ਗਨਮੈਨ ਕਿਸਾਨ ਭਵਨ ਦੇ ਵਿੱਚ ਵੱਡੇ AC ਹਾਲ ਕਮਰਿਆਂ ਦੇ ਵਿੱਚ ਰਹਿੰਦੇ ਸੀਗੇ ਔਰ ਇਸ ਤੋਂ ਪਹਿਲਾਂ ਹੋਰ ਅਕਾਲੀ ਆਗੂਆਂ ਦੇ ਗਨਮੈਨ ਗੁਰਦੁਆਰੇ ਦੀ ਸਰਾਂ ਦੇ ਵਿੱਚ ਠਹਿਰਦੇ ਰਹੇ ਆ। ਇੱਕ ਸੇਵਾਦਾਰ ਦੱਸਦਾ ਹੈ ਕਿ ਗਨਮੈਨਾਂ ਨੂੰ ਸਰਾਂ ਦੇ ਵਿੱਚ ਕਮਰੇ ਦੇਣ ਲਈ ਸੁਖਬੀਰ ਬਾਦਲ ਦੇ ਇੱਕ OSD ਵੱਲੋਂ ਫੋਨ ਜਿਹੜਾ ਜੀ ਉਹ ਕੀਤਾ ਜਾਂਦਾ, ਜਿਹਦੇ ਕਰਕੇ ਇਹ ਕਮਰਾ ਤੁਰੰਤ ਬੁੱਕ ਕਰ ਦਿੱਤਾ ਜਾਂਦਾ। ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਜਿਹੜਾ ਜੀ ਉਹ ਇਹ ਕਹਿੰਦਾ ਹੈ ਕਿ ਗੁਰਦੁਆਰਿਆਂ ਦੀਆਂ ਸਰਾਵਾਂ ਦੇ ਕਮਰੇ ਸੰਗਤ ਲਈ ਹੁੰਦੇ ਆ, ਏਦਾਂ ਦੀਆਂ ਥਾਵਾਂ ਰਾਜਨੀਤਿਕ ਤੌਰ ਦੇ ਉੱਤੇ ਲਾਹਾ ਲੈਣਾ ਇਹਦਾ ਜਿਹੜਾ ਜੀ ਉਹ ਮਾੜਾ ਹੈ।
ਇੱਕ ਸ਼੍ਰੋਮਣੀ ਕਮੇਟੀ ਦੀ ਮੈਂਬਰ ਜਿਹੜੀ ਹੈ ਜੀ ਉਹ ਇਹ ਕਹਿੰਦੀ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਹੈ, ਪਰ ਜਾਣ ਵੇਲੇ ਕਮਰਿਆਂ ਨੂੰ ਜਿੰਦਰਾ ਮਾਰਨ ਬਾਰੇ ਉਹ ਗੱਲ ਜਿਹੜੀ ਹੈ ਜੀ ਉਹ ਜ਼ਰੂਰ ਕਰਨਗੇ, ਕਿਉਂਕਿ ਉਹਨਾਂ ਨੂੰ ਪਤਾ ਕਿ ਉਹ ਕਰ ਨਹੀਂ ਸਕਦੇ ਗੱਲ। ਇਹ ਵੀ ਜਿਹੜਾ ਮੈਨੇਜਰ ਹੈ ਗੁਰਦੁਆਰਾ ਅੰਬ ਸਾਹਿਬ ਦਾ, ਉਹ ਇਹ ਕਹਿੰਦਾ ਹੈ ਕਿ ਗੁਰਦੁਆਰੇ ਦੇ ਵਿੱਚ ਰਹਿਣ ਲਈ ਕਦੇ ਕਦਾਈ ਗਨਮੈਨ ਜਿਹੜੇ ਆਉਂਦੇ ਆ ਉਹਨਾਂ ਨੂੰ ਕਮਰੇ ਦਿੱਤੇ ਜਾਂਦੇ, ਪਰ ਕਿਸੇ ਗਨਮੈਨ ਨੂੰ ਪੱਕੇ ਤੌਰ ਦੇ ਉੱਤੇ ਕੋਈ ਕਮਰਾ ਜਿਹੜਾ ਜੀ ਉਹ ਨਹੀਂ ਦਿੱਤਾ ਗਿਆ। ਨਾ ਹੀ OSP ਨੇ ਫੋਨ ਕਰਕੇ ਗਨਮੈਨਾਂ ਨੂੰ ਕਮਰਾ ਦੇਣ ਦੇ ਵਾਸਤੇ ਜਿਹੜਾ ਜੀ ਕਿਹਾ ਕਿਸੇ ਨੂੰ। ਇਹ ਤਾਂ ਮਹਿਜ਼ ਜਿਹੜੀ ਹੈ ਜੀ ਪਰਦਾ ਪਾਉਣ ਵਾਲੀ ਜਿਹੜੀ ਗੱਲ ਹੈ, ਜਦੋਂ ਕਿ ਇਸ ਗੁਰਦੁਆਰੇ ਦੇ ਅੰਦਰ ਜਿਹੜੇ ਕੰਮ ਕਰਨ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ, ਉਹ ਡਰਦੇ ਤਾਂ ਹੈਗੇ ਨੇ, ਆਪਣਾ ਨਾਮ ਨਹੀਂ ਦੱਸਦੇ, ਪਰ ਉਹਨਾਂ ਨੇ ਸਾਰੇ ਕਮਰੇ ਜਿਹੜੇ ਨੇ ਇਹ ਵੀ ਦੱਸੇ ਨੇ ਕਿ ਕਿਹੜਾ ਕਿਹੜਾ ਕਮਰਾ ਕਿੰਨੀ ਦੇਰ ਤੋਂ ਇਹਨਾਂ ਗਨਮੈਨਾਂ ਦੇ ਨਾਂ ਦੇ ਉੱਤੇ ਸਰਾਂ ਦੇ ਵਿੱਚ ਜਿਹੜਾ ਜੀ ਉਹ ਦਿੱਤਾ ਹੋਇਆ, ਔਰ ਇਹ ਇੱਥੋਂ ਇਹਨੂੰ ਜਿਹੜਾ ਜੀ ਉਹ ਜਿੰਦਰਾ ਮਾਰ ਕੇ ਜਾਂਦੇ ਤੇ ਆਪੇ ਹੀ ਆ ਕੇ ਮੁੜ ਕੇ ਜਿੰਦਰਾ ਖੋਲ੍ਹਦੇ ਆ। ਬਿਲਕੁਲ ਜੀ, ਇਸੇ ਕਰਕੇ ਆਮ ਲੋਕਾਂ ਨੂੰ ਉੱਥੇ ਕਮਰੇ ਨਹੀਂ ਮਿਲਦੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।